ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਂਡ ਵਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਾ 2025 ਖਾਲਿਸਤਾਨ ਦੇ ਸੰਘਰਸ਼ ਦੇ ਪੱਖੋਂ ਵੀ ਇੱਕ ਉਤਸ਼ਾਹ ਵਾਲਾ ਵਰਾ ਸਾਬਤ ਹੋਇਆ ਔਰ ਖਾਲਿਸਤਾਨ ਦੀ ਲਹਿਰ ਨੂੰ ਇਸ ਵੇਲੇ ਅੰਤਰਰਾਸ਼ਟਰੀ ਤੌਰ ਤੇ ਜਾਣਿਆ ਜਾਂਦਾ ਹੈ ਔਰ ਡਾਇਸਪੋਰਾ ਸਿੱਖ ਕਮਿਊਨਿਟੀ ਨੂੰ ਸਿਰ ਜੋੜ ਕੇ ਵਰਾ 2026 ਦੌਰਾਨ ਖਾਲਿਸਤਾਨ ਦੀ ਕੌਜ਼ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ ਸਾਂਝਾ ਯਤਨ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਇੱਕ ਬਾਬਾ ਆਪਣੇ ਚੇਲਿਆਂ ਨੂੰ ਜਿਹੜਾ ਉਹ ਭਵਿੱਖ 'ਚ ਆਉਣ ਵਾਲੇ ਖਤਰਿਆਂ ਬਾਰੇ ਆਗਾਹ ਕਰ ਰਿਹਾ ਸੀ ਕਿ ਜੀ ਬਹੁਤ ਜ਼ੁਲਮ ਹੋਏਗਾ, ਬਹੁਤ ਖੂਨ ਖਰਾਬਾ ਹੋਏਗਾ, ਬਹੁਤ ਤਬਾਹੀ ਹੋਏਗੀ, ਪੰਜ ਕੋਹ ਦੇ ਉੱਤੇ ਦੀਵਾ ਜਗੇਗਾ। ਤੇ ਇੱਕ ਉਹਨਾਂ ਦਾ ਭਗਤ ਜਿਹੜਾ ਸਾਹਮਣੇ ਬੈਠਾ ਸੀ ਉਹਨੇ ਹੱਥ ਖੜਾ ਕਹਿੰਦੇ ਬਾਬਾ ਜੀ ਇਹ ਦੱਸੋ ਵੀ ਸਾਡੇ ਵਾਲੇ ਕੋਹ ਤੇ ਦੀਵਾ ਜਗੂ ਕਿ ਨਹੀਂ ਜਗੂ, ਵੀ ਬਾਕੀ ਕੀ ਹੁੰਦਾ ਉਹ ਤਾਂ ਬਾਅਦ 'ਚ ਹੋਏਗਾ, ਪਹਿਲਾਂ ਦੱਸੋ ਵੀ ਸਾਡੇ ਵਾਲੇ ਕੋਹ ਤੇ ਦੀਵਾ ਜਗੂਗਾ ਕਿ ਨਹੀਂ ਜਗੂਗਾ। ਸੋ ਮੈਂ ਕਿਹਾ ਵੀ ਸਾਡੇ ਵਿਊਅਰਸ ਇਹ ਵੀ ਦੇਖ ਰਹੇ ਹੋਣਗੇ ਕਿ ਬਈ ਵਰਲਡ ਪੋਲੀਟਿਕਸ ਵੀ ਡਿਸਕਸ ਹੋ ਗਈ, ਅਫਰੀਕਾ, ਗਜ਼ਾ, ਅਫਗਾਨਿਸਤਾਨ ਤੋਂ ਲੈ ਕੇ ਜਿਹੜਾ ਸਾਊਥ ਅਮਰੀਕਾ, ਵੈਨਜ਼ੂਏਲਾ ਤੱਕ। ਪਰ ਸਾਡਾ ਸੰਘਰਸ਼ ਜਿਸ 'ਚ 1.5 ਲੱਖ ਤੋਂ ਜ਼ਿਆਦਾ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ, ਜਿਹੜਾ 41 ਵਰੇ ਪਹਿਲਾਂ ਆਲਮੋਸਟ ਹੁਣ 42 ਹੋ ਜਾਣੇ ਨੇ, ਜਿਹੜਾ ਫੋਕਸਡ ਹੈ ਕਿ ਕੌਮੀ ਘਰ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਇਸ ਦੀ ਕਾਇਮੀ ਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਅਸੀਂ ਕਿੱਥੇ ਖੜੇ? ਮੈਂ ਸਮਝਦਾ ਕਿ ਵਰਾ 2025 ਇਸ ਦੀਆਂ ਜਦੋਂ ਅਸੀਂ ਓਵਰਆਲ ਕੋਨੋਟੇਸ਼ਨਸ ਦੇਖਦੇ ਹਾਂ ਕਿ ਇੱਕ ਪਾਸੇ ਜਿਹੜਾ ਇਹ ਭਾਰਤ ਦਾ ਥੱਲਾ ਲੱਗਣਾ ਹੈ, ਇੰਟਰਨੈਸ਼ਨਲ ਲੈਵਲ ਦੇ ਉੱਤੇ ਐਕਸਪੋਜ਼ ਹੋਣਾ ਐਜ਼ ਏ ਰੋਗ ਸਟੇਟ, ਕਿਉਂਕਿ ਇਹ 2023 ਤੋਂ ਹੀ ਜਦੋਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਭਾਰਤ ਨੇ ਲਿਆ। 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਸ਼ਹੀਦ ਕੀਤਾ। 15 ਜੂਨ 2023 ਨੂੰ ਬਰਮਿੰਘਮ UK 'ਚ ਭਾਈ ਅਵਤਾਰ ਸਿੰਘ ਖੰਡਾ ਨੂੰ, ਤੇ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ। ਸੋ 2023 ਤੋਂ ਹੀ ਜਿਹੜੀਆਂ 5 ਵਾਈਜ਼ ਕੰਟਰੀਜ਼ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਇਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ ਟੁਗੈਦਰ ਦਾ ਐਗਰੀਮੈਂਟ ਸੀ 1945 ਤੋਂ ਲੈ ਕੇ, ਔਰ ਉਹਦੇ ਥੱਲੇ ਭਾਰਤ ਐਕਸਪੋਜ਼ ਹੋਇਆ। ਇਹ ਹੋਪ ਹੋਰ ਵੀ ਬਿਲਟ ਹੋਣੀ ਸ਼ੁਰੂ ਹੋਈ ਕਿ ਭਾਈ ਸਿੱਖ ਇਕੱਲੇ ਵਿਦਨ ਸਿਸਟਮ ਹੀ ਉੱਥੇ ਵਿਕਟਮ ਨਹੀਂ ਨੇ, ਜਾਂ ਸਾਡੀ ਨਸਲਕੁਸ਼ੀ ਜਾਂ ਜੈਨੋਸਾਈਡ ਨਹੀਂ ਹੋ ਰਹੀ। ਈਵਨ ਹਜ਼ਾਰਾਂ ਮੀਲ ਦੂਰ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਜਾਂ ਆਪਣਾ ਕਰੀਅਰ ਉੱਥੋਂ ਨਿਕਲ ਕੇ ਸ਼ੁਰੂ ਕੀਤਾ ਹੈ, ਈਵਨ ਉਹਨਾਂ ਨੂੰ ਵੀ ਉਹਨਾਂ ਦੇ ਵਿਚਾਰਾਂ ਦੀ ਐਕਸਪ੍ਰੈਸ਼ਨ ਦੇ ਕਸੂਰ ਵਜੋਂ, ਕਿਉਂਕਿ ਉਹ ਆਜ਼ਾਦ ਮੁਲਕ ਚਾਹੁੰਦੇ ਨੇ, ਇੱਥੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਹਦੇ 'ਚੋਂ ਜਿਹੜੀਆਂ 2023 ਤੋਂ ਬਾਅਦ ਜਿਹੜੀਆਂ 2 ਡਿਵੈਲਪਮੈਂਟਸ ਬੜੀਆਂ ਪੋਜ਼ੀਟਿਵ ਹੋਈਆਂ, ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਔਰ ਸਿੱਖ ਇਸ਼ੂ ਹਾਈਲਾਈਟ ਹੋਇਆ ਵੀ ਖਾਲਿਸਤਾਨ ਦਾ ਮੁੱਦਾ, ਕਿਉਂਕਿ ਜੇ ਇਸ ਲੈਵਲ ਤੱਕ ਨੇਸ਼ਨ ਇੰਡੀਆ ਹੌਸਟਿਲਿਟੀ ਕਰ ਰਿਹਾ ਤੇ ਸਿੱਖਾਂ ਦੇ ਕੋਲ ਖਾਲਿਸਤਾਨ ਤੋਂ ਬਿਨਾਂ ਕੀ ਚੋਇਸ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮੀਡੀਆ ਫਰੈਂਡਲੀ ਹੋਇਆ, ਵੱਡੇ ਵੱਡੇ ਅਦਾਰੇ, ਉਹ ਭਾਵੇਂ CNN ਔਰ ABC ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਜਿਹਨੇ ਏਅਰ ਇੰਡੀਆ ਦੇ ਬਹਾਨੇ ਨਾਲ ਪੂਰੀ ਸਿੱਖ ਕੌਮ ਨੂੰ ਹੀ ਪ੍ਰੋਸੀਕਿਊਟ ਕੀਤਾ ਹੋਇਆ ਸੀ ਦਹਿਸ਼ਤਗਰਦੀ ਦੇ ਨਾਲ ਜੋੜ ਕੇ, ਉਹ, ਔਰ ਵਿਦਨ ਅਮਰੀਕਾ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਔਰ UK ਦੀਆਂ ਗਾਰਡੀਅਨ, ਟੈਲੀਗ੍ਰਾਫ, ਇਹਨਾਂ ਸਾਰਿਆਂ 'ਚ ਅਸੀਂ ਸਮਝਦੇ ਹਾਂ ਵੀ ਜਿਹੜਾ 2023 ਤੋਂ ਸਿੱਖ ਇਸ਼ੂ ਦੇ ਵਿੱਚ, ਖਾਲਿਸਤਾਨ ਦੇ ਇਸ਼ੂ 'ਚ ਦਿਲਚਸਪੀ, ਪੋਜ਼ੀਟਿਵਿਟੀ ਔਰ ਅੱਗੇ ਤੋਰਨ ਦੀ ਲਾਈਨ ਉਹ ਬਰਾਬਰ ਇਸ ਵਰੇ ਦੇ ਵਿੱਚ ਵੀ ਜਾਰੀ ਰਹੀ। ਹਾਂ, ਇੱਕ ਤਬਦੀਲੀ ਜ਼ਰੂਰ, ਕਿਉਂਕਿ 2025 ਦੇ ਵਿੱਚ ਜਦੋਂ ਅਮਰੀਕਾ ਦੀ ਟੈਰਿਫ ਪਾਲਿਸੀ ਨੇ ਕੈਨੇਡਾ ਨੂੰ ਵੀ ਛਿਟਕ ਕੇ ਪਰੇ ਸੁੱਟਿਆ, ਤੇ ਜ਼ਾਹਰ ਹੈ ਕਿ ਉੱਥੇ ਬੇਸ਼ੱਕ ਗਵਰਨਮੈਂਟ ਤਾਂ ਲਿਬਰਲ ਦੀ ਬਣੀ ਮਾਰਕ ਕਾਰਨੀ ਦੇ ਥੱਲੇ, ਲੇਕਿਨ ਉਹਨਾਂ ਨੇ ਇੰਡੀਆ ਵੱਲ ਡਿਪਲੋਮੈਟਿਕ ਸਬੰਧ ਤੇ ਵਪਾਰਕ ਸਬੰਧ ਜੋੜਨ ਦੇ ਨਾਂ ਥੱਲੇ ਉਹਨੂੰ ਥੋੜ੍ਹਾ ਬਹੁਤ ਜਿਹੜਾ ਉਹ ਸਪੇਸ ਦੇਣ ਦੀ ਕੋਸ਼ਿਸ਼ ਕੀਤੀ, ਜਿਹਦਾ ਕੈਨੇਡਾ ਦੀ ਸੀਸਸ ਔਰ ਉਹਨਾਂ ਦੀ RCMP ਜਾਂ ਉਹਨਾਂ ਦੇ ਹੋਰ ਜਿਹੜੇ ਅਦਾਰੇ ਨੇ ਅੰਦਰੂਨੀ ਤੌਰ ਤੇ ਉਹਨਾਂ ਨੇ ਇਹਨੂੰ ਪੂਰੀ ਤਰ੍ਹਾਂ ਅਪੋਜ਼ ਕੀਤਾ, ਉਹ ਇਵੇਂ ਨਹੀਂ ਚਾਹੁੰਦੇ। ਸੋ ਅਮਰੀਕਾ ਦੀ ਨੀਤੀ ਹੁਣ ਨਿਖਿਲ ਗੁਪਤਾ ਦੇ ਹਵਾਲੇ ਨਾਲ ਕੇਸ ਮਾਰਚ ਦੇ ਵਿੱਚ ਸ਼ੁਰੂ ਹੋਣ ਜਾਏਗਾ, ਉਹ ਹੋਰ ਵੀ ਬਹੁਤ ਕੁਝ ਸਾਹਮਣੇ ਆਏਗਾ ਬਾਹਰ।
ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਸ ਪੀਰੀਅਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਹੋਇਆ ਇਸ ਵਰੇ ਔਰ ਫਿਰ ਆਟਵਾ ਦੇ ਵਿੱਚ ਹੋਇਆ, ਹੁਣ ਆਉਂਦੇ ਵਰੇ 22 ਮਾਰਚ ਨੂੰ ਸੀਐਟਲ ਦੇ ਵਿੱਚ ਹੋਣਾ ਹੈ। ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਪਾਰਟਿਸਪੇਸ਼ਨ ਆਪਣੇ ਆਪ ਦੇ ਵਿੱਚ ਅਗੇਨ ਉਸ ਗੱਲ ਨੂੰ ਅੱਗੇ ਤੋਰਦੀ ਹੈ ਕਿ ਡਾਇਸਪੋਰਾ ਸਿੱਖ 5 ਮਿਲੀਅਨ ਉਹ ਖਾਲਿਸਤਾਨ ਬਣਾਉਣ ਦੇ ਲਈ ਵਚਨਬੱਧ ਨੇ, ਉਸ ਲਈ ਦ੍ਰਿੜ ਨੇ। ਔਰ ਜਿਹੜੀ ਸਪੋਰਟ ਹੈ ਮੀਡੀਆ ਦੇ ਵਿੱਚ, ਜਿਵੇਂ ਮੈਂ ਕਿਹਾ ਕਿ ਵੀ ਇੰਟਰਨੈਸ਼ਨਲ ਮੀਡੀਆ 'ਚ ਇਹ ਚਰਚਾ ਹੈ, ਇੰਡੀਆ ਨੇ ਅੱਡ-ਅੱਡ ਤਰੀਕਿਆਂ ਨਾਲ ਉਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਕੈਨੇਡਾ ਦੇ ਵਿੱਚ ਉਹਨਾਂ ਨੇ ਇੱਕ ਫੀਅਰ ਦਾ ਮਾਹੌਲ ਬਣਾਇਆ, ਟੋਰਾਂਟੋ ਤੋਂ ਲੈ ਕੇ ਸਰੀ ਤੱਕ ਗੈਂਗਸਟਰਸ ਔਰ ਦੂਸਰਿਆਂ ਤੀਸਰਿਆਂ ਦਾ। ਲੇਕਿਨ ਇਸ ਵਾਰੇ 'ਚ ਇਹ ਵੀ ਹੈ ਕਿ ਅਮਰੀਕਾ ਨੇ ਜਿਵੇਂ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਅਮਰੀਕਾ 'ਚ ਅਰੈਸਟ ਕਰਕੇ ਵਾਪਸ ਭੇਜਿਆ, ਹਾਲਾਂਕਿ ਅਮਿਤ ਸ਼ਾਹ ਨੇ ਉਹਨੂੰ 1 ਸਾਲ ਲਈ ਬੜਾ ਪ੍ਰੀਜ਼ਰਵ ਕਰਕੇ ਰੱਖ ਲਿਆ ਵੀ ਕੋਈ ਵੀ ਉਹਨੂੰ ਲਿਜਾ ਨਹੀਂ ਸਕਦਾ, ਪੁੱਛਗਿੱਛ ਨਹੀਂ ਕਰ ਸਕਦਾ, ਜਿਵੇਂ ਲਾਰੈਂਸ, ਕਿਉਂਕਿ ਉਹਨਾਂ ਦਾ ਹੀ ਕ੍ਰੀਏਟ ਕੀਤਾ ਹੋਇਆ ਇਹ ਸਾਰਾ ਪਾਰਟ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਗਲੋਬਲ ਨੇ, ਵਰਲਡ ਪੋਲਿਟਿਕਸ ਕੀ ਹੋਏਗਾ, ਕਿਵੇਂ ਟੈਰਿਫ ਵਾਰਫੇਅਰ, ਖਾਸ ਤੌਰ 'ਤੇ ਭਾਰਤ ਨਾਲ ਕੋਈ ਟ੍ਰੇਡ ਡੀਲ ਅਮਰੀਕਾ ਦੀ ਸਾਈਨ ਨਹੀਂ ਹੋਈ ਔਰ ਲਗਾਤਾਰਤਾ ਦੇ ਨਾਲ ਇੱਕ ਤੋਂ ਬਾਅਦ ਇੱਕ ਸਕੈਮ ਇੰਡੀਅਨਸ ਦਾ, ਉਹ H1B ਦੇ ਵੀਜ਼ਿਆਂ ਦੇ ਨਾਲ ਹੋਏ, ਹੋਰ ਕ੍ਰਿਮੀਨਲ ਐਕਟੀਵਿਟੀ ਹੋਏ, ਇਹ ਸਾਹਮਣੇ ਆ ਰਹੀ ਹੈ। ਔਰ ਇਸ ਤੋਂ ਇਹ ਨਜ਼ਰ ਆ ਰਿਹਾ ਕਿ ਵੀ ਕੋਈ ਇੰਪਰੂਵਮੈਂਟ ਆਫ ਰਿਲੇਸ਼ਨਸ਼ਿਪ ਨਹੀਂ ਹੈ। ਹੁਣ ਇਹ ਸਾਡੇ ਸਾਹਮਣੇ ਇਹ ਚੈਲੰਜ ਹੈ। ਦੇਖੋ, ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਈ ਕੋਈ ਵੀ ਕਿਸੇ ਦੀ ਮਦਦ ਇਸ ਬਿਨਾਂ 'ਤੇ ਨਹੀਂ ਕਰਦਾ ਕਿ ਜੀ ਬਹੁਤ ਉਹ ਸਚਿਆਰਾ ਹੈ ਤੇ ਉਹਦੀ ਮਦਦ ਕਰਨੀ। ਦੁਨੀਆ ਦੇ ਹਿੱਤ ਜੁੜੇ ਹੁੰਦੇ ਨੇ, ਇੰਟਰਸਟ ਜੁੜੇ ਹੁੰਦੇ ਨੇ ਔਰ ਸਿੱਖ ਕੌਮ ਦੇ ਸਾਹਮਣੇ ਓਪਰਚੁਨਿਟੀ ਹੈ। ਮੈਂ ਜਦੋਂ ਇਹ ਕਹਿੰਦਾ ਹਾਂ ਕਿ ਭਾਈ ਖਾਲਿਸਤਾਨ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ, ਹਾਲਾਂ ਲਾਸਟ ਟਾਈਮ ਉਹਨਾਂ ਨੇ ਕਿਹਾ ਕਿ ਵੀ ਮੈਂ ਪੁੱਛਿਆ ਸੀ ਕਿ ਆਰ ਵੀ ਰੈਡੀ ਫॉर ਇਟ, ਤਾਂ ਸਾਡੇ ਇੱਕ ਵੀਰ ਨੇ ਲਿਖਿਆ ਕਿ ਨਹੀਂ, ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਵੀ ਆਰ ਰੈਡੀ ਫॉर ਇਟ। ਮੈਂ ਕਿਹਾ ਨਹੀਂ, ਕਈ ਵਾਰ ਤੁਸੀਂ ਕੌਨਸ਼ੀਅਸ ਨੂੰ ਟੁੰਬਣ ਦੇ ਲਈ ਵੀ ਕੁਝ ਕਹਿੰਦੇ ਹੋ ਔਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਨਵੇਂ ਮੁਲਕ ਬਣਦੇ ਰਹੇ ਨੇ। ਇਹਨਾਂ ਪੋਸਟ ਸੈਕੰਡ ਵਰਲਡ ਵਾਰ ਹੀ ਜਿਹੜੀ 50 ਮੈਂਬਰ ਮੁਲਕਾਂ ਤੋਂ UN ਸ਼ੁਰੂ ਹੋਈ, 193 ਮੁਲਕ ਮੈਂਬਰ ਨੇ। ਅੱਜ ਪਿਛਲੇ ਕੱਲ੍ਹ ਇਜ਼ਰਾਈਲ ਨੇ ਜਿਹੜਾ ਸੋਮਾਲੀਆ ਤੋਂ ਵੱਖ ਹੋਇਆ ਸੋਮਾਲੀਲੈਂਡ ਹੈ, ਉਹਨੂੰ ਐਜ਼ ਏ ਨੇਸ਼ਨ ਮਾਨਤਾ ਦਿੱਤੀ, ਭਾਵੇਂ ਉਹਨਾਂ ਦਾ ਏਜੰਡਾ ਆਪਣਾ ਕੋਈ ਹੋਰ ਹੋਏਗਾ। ਜਦੋਂ ਪਹਿਲਾ ਮੁਲਕ ਬਣਿਆ, ਹਾਲਾਂ 1991-92 ਤੋਂ ਉਹ ਸਿਵਲ ਵਾਰ ਹੋਈ, ਅੱਡ ਹੋਏ। ਸੋ ਕਹਿਣ ਦਾ ਮਤਲਬ ਇਹ ਯਾਰ, ਇਸ ਤੋਂ ਪਹਿਲਾਂ ਅਸੀਂ ਪਿਛਲੇ ਵਰ੍ਹਿਆਂ 'ਚ ਦੇਖਿਆ ਕਿ ਸਾਊਥ ਸੁਡਾਨ, ਕੋਸੋਵੋ ਨੂੰ ਕਿੰਨੇ 80 ਦੇ ਕਰੀਬ ਮੁਲਕਾਂ ਨੇ ਮਾਨਤਾ ਦਿੱਤੀ ਹੋਈ ਹੈ। ਸੋ ਜੇ ਅਸੀਂ ਸਟਰੋਂਗਲੀ ਲੌਬੀ, ਕੱਲ੍ਹ ਨੂੰ ਜਿਸ ਕਿਸਮ ਦਾ ਭਾਰਤ ਦਾ ਵਰਤਾਰਾ ਹੈ ਅਮਰੀਕਾ ਦੇ ਨਾਲ ਔਰ ਦੂਸਰਾ, ਔਰ ਅਮਰੀਕਾ ਕਹਿੰਦਾ ਵੀ ਅਸੀਂ ਮਾਨਤਾ ਦਿੰਦੇ ਹਾਂ ਖਾਲਿਸਤਾਨ ਨੂੰ, ਸਿੱਖਾਂ ਦੇ ਨਾਲ ਧੱਕਾ ਹੋ ਰਿਹਾ। ਤੁਹਾਡਾ ਕੇਸ ਤਾਂ ਆਲਰੇਡੀ ਉਸ ਲੈਵਲ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਕੇ ਵੀ ਔਰ ਅਦਰਵਾਈਜ਼ ਵੀ ਸਿੱਖ ਐਜ਼ ਏ ਸੌਫਟ ਪਾਵਰ ਵੀ ਇਹਨਾਂ ਵਰ੍ਹਿਆਂ ਦੇ ਵਿੱਚ ਸਾਹਮਣੇ ਆਏ ਨੇ। ਜੇ ਉੱਥੇ ਨਿਊਜ਼ੀਲੈਂਡ ਦੇ ਵਿੱਚ 50-60 ਗੁੰਡਿਆਂ ਰਾਹੀਂ ਨਗਰ ਕੀਰਤਨ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਬਹੁਤ ਇੰਡੀਅਨ ਮੀਡੀਆ ਨੇ ਉਹਨੂੰ ਇਵੇਂ ਚੱਕਿਆ ਜਿਵੇਂ ਬਾਹਰਲੇ ਮੁਲਕ, ਔਰ ਜਿਸ ਲੈਵਲ ਦੇ ਉੱਤੇ ਨਿਊਜ਼ੀਲੈਂਡ ਦੀ ਹਕੂਮਤ, ਉਹਨਾਂ ਦੇ ਅਦਾਰੇ, ਉਹਨਾਂ ਦੀ ਮਿਨਿਸਟਰੀ, ਉਹਨਾਂ ਦੇ ਬਾਕੀ ਲੋਕ ਸਿੱਖਾਂ ਦੇ ਹੱਕ ਦੇ ਵਿੱਚ ਨਿਤਰੇ, ਇਹ ਹੈ ਸੌਫਟ ਪਾਵਰ। ਔਰ ਇਹ ਕਮਾਈ ਡਿਊਰਿੰਗ ਦਾ ਕੋਵਿਡ-19, ਡਿਊਰਿੰਗ ਦਾ ਆਸਟ੍ਰੇਲੀਆ ਦੇ ਵਿੱਚ ਵਾਈਲਡ ਫਾਇਰਸ ਔਰ ਦੂਸਰੇ ਤੀਸਰੇ ਦੇ ਮੌਕਿਆਂ 'ਤੇ ਹੋਈ ਹੈ। ਸੋ ਇਹ ਸਾਡੇ ਲਈ ਇੰਪੋਰਟੈਂਟ ਹੈ ਕਿ ਅਸੀਂ ਇਸ ਲੈਵਲ ਦੇ ਉੱਤੇ ਲੌਬੀ ਕਰੀਏ। ਸਾਡੇ ਵੀਰ ਬੇਕਰਸਫੀਲਡ ਤੋਂ ਉਹਨਾਂ ਨੇ ਸਾਨੂੰ ਲਿਖਿਆ ਵੀ ਹੈ ਕਿ ਭਾਈ ਸਾਰੀਆਂ ਧਿਰਾਂ ਨੂੰ ਜਿਹੜਾ ਉਹ ਸਿਰ ਜੋੜ ਕੇ ਬੈਠ ਕੇ ਆਪਸੀ ਜਿਹੜੀ ਹੈ ਵਿਚਾਰ ਵਿਮਰਸ਼ ਵੀ ਹੋਏ, ਵਿਚਾਰ ਚਰਚਾ ਵੀ ਹੋਏ, ਸਾਂਝੀ ਲੌਬਿੰਗ ਵੀ ਹੋਏਗੀ। ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ, ਜਿਵੇਂ ਮੈਂ ਬਿਗਨਿੰਗ 'ਚ ਦੱਸਿਆ ਸੀ ਕਿ ਸਾਡੇ ਵੀਰ ਸਰ ਅਨੂਪ ਸਿੰਘ UK ਤੋਂ ਨੇ, ਜਿਨ੍ਹਾਂ ਨੇ ਸਾਨੂੰ ਬਾਬਾ ਮਾਨੂਚਾਲ ਦੀ ਇੱਕ ਨਜ਼ਮ ਅਸੀਂ ਬਿਗਨਿੰਗ 'ਚ ਸ਼ੇਅਰ ਕੀਤੀ ਹੈ। ਇਹ ਦੂਸਰੀ ਜਿਹੜੀ ਹੈ ਇਹ ਬਹੁਤ ਘੱਟ ਇਸ ਦੀ ਚਰਚਾ ਹੋਈ। ਇਹਨਾਂ ਨੇ ਇਸ ਦਾ ਡਰਾਫਟ ਉਹਨਾਂ ਦੇ ਕੋਲ ਸੀ, ਉਹਨਾਂ ਨੇ ਉਹ ਬਾਬਾ ਮਾਨੂਚਾਲ ਦੀ ਆਪਣੀ ਆਵਾਜ਼ 'ਚ ਸੀ, ਸੋ ਉਹਨਾਂ ਨੇ ਉਹਨੂੰ ਜਿਹੜਾ ਉਹ ਟ੍ਰਾਂਸਕ੍ਰਾਈਬ ਕੀਤਾ ਹੈ ਔਰ ਫਿਰ ਤੁਸੀਂ ਜਿਹੜੇ ਕਮੈਂਟ ਉਹ ਪੜ੍ਹ ਲਿਓ। ਨਵੇਂ ਸਾਲ ਦੇ ਗ੍ਰੀਟਿੰਗ ਕਾਰਡ ਆ ਰਹੇ ਨੇ ਮਿੱਤਰਾਂ ਨੂੰ, ਮਿੱਤਰਾਂ ਵੱਲੋਂ।
ਐਪਰ ਸਾਨੂੰ ਸਾਡੇ ਕਿਸੇ ਵੀ ਆਪਣੇ ਗ੍ਰੀਟਿੰਗ ਕਾਰਡ ਨਹੀਂ ਭੇਜਿਆ। ਲੋਕਾਂ ਵੱਲ ਵੇਖ ਕੇ ਸਾਡਾ ਵੀ ਜੀ ਚਾਹੁੰਦਾ ਹੈ ਕਿ ਕੋਈ ਸਾਨੂੰ ਵੀ ਨਵਾਂ ਵਰਾ ਮੁਬਾਰਕ ਆਖੇ। ਐਪਰ ਮੈਂ ਭੁੱਲ ਜਾਂਦਾ ਹਾਂ ਆਪਣੀ ਔਕਾਤ ਨੂੰ ਤੇ ਫਿਰ ਝਾਕਦਾ ਹਾਂ ਆਪਣੇ ਗਰੇਬਾਨ ਵਿੱਚ। ਫਿਰ ਮੈਂ ਸੋਚਦਾ ਹਾਂ ਕਿ ਦੋਸਤਾਂ ਦਾ ਕੀ ਦੋਸ਼ ਹੈ, ਮੇਰਾ ਤਾਂ ਘਰ ਸਿਰਨਾਵਾ ਹੀ ਗੁੰਮ ਹੈ। ਤੇ ਜਿਸ ਦਾ ਘਰ ਸਿਰਨਾਵਾ ਹੀ ਗੁੰਮ ਜਾਏ ਉਸ ਨੂੰ ਵਧਾਈ ਕਾਰਡ ਕਿਵੇਂ ਆ ਸਕਦੇ ਨੇ। 150 ਸਾਲ ਤੋਂ ਮੇਰਾ ਘਰ ਗਵਾਚਿਆ ਹੋਇਆ ਹੈ। 1849-50, ਕਿਉਂਕਿ ਇਹ 1990 ਦੇ ਵਿੱਚ 80 ਦੇ ਵਿੱਚ ਲਿਖ ਰਹੇ ਨੇ ਨਜ਼ਮ। 1993 ਤਾਂ ਉਹਨਾਂ ਦੀ ਸ਼ਹਾਦਤ ਹੋ ਗਈ। ਬਿਲਕੁਲ 150 ਸਾਲ ਤੋਂ ਮੇਰਾ ਘਰ ਗਵਾਚਿਆ ਹੋਇਆ ਹੈ ਤੇ ਨਾਲ ਹੀ ਸਰਨਾਮਾ ਗੁੰਮ ਗਿਆ ਹੈ। ਜਦੋਂ ਤੁਸੀਂ ਬੇਵਤਨੇ ਹੁੰਦੇ ਹੋ ਫਿਰ ਤੁਹਾਡਾ ਐਡਰੈਸ ਕੀ ਹੁੰਦਾ ਹੈ। ਔਰ ਇਹ ਵਰਜੀਨੀਆ ਦੇ ਆਪਣੇ ਐਡਰੈਸ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਇੱਥੇ ਆ ਕੇ ਸਮਝਦੇ ਸੀ ਕਿ ਸਾਨੂੰ ਕੀ ਲੋੜ ਹੈ ਖਾਲਿਸਤਾਨ ਦੀ, ਸਾਡੇ ਬੱਚਿਆਂ ਪੋਤੇ ਪੋਤੀਆਂ ਦੋਤੇ ਦੋਤੀਆਂ ਨੇ ਕਿਹੜਾ ਜਾਣਾ। ਹੁਣ ਜੋ ਮਾਹੌਲ ਇਸ ਮੁਲਕ 'ਚ ਵੀ ਬਣਿਆ ਹੈ, ਕਹਿੰਦੇ ਗੋ ਹੋਮ। ਮੈਂ ਕਿਹਾ ਇੰਡੀਆ ਜਾਓਗੇ ਕਿਹੜਾ ਮੁਲਕ ਤੁਹਾਨੂੰ ਚੱਲੇਗਾ। ਸੋ ਅਲਟੀਮੇਟਲੀ 6 ਜਨਰੇਸ਼ਨਾਂ ਬਾਅਦ ਵੀ ਇਹ ਰੀਅਲਾਈਜੇਸ਼ਨ ਹੁੰਦੀ ਹੈ ਕਿ ਭਾਈ ਨਹੀਂ, ਆਪਣਾ ਘਰ ਆਪਣੇ ਘਰ ਹੀ ਹੁੰਦਾ। 150 ਸਾਲ ਤੋਂ ਮੇਰਾ ਘਰ ਗਵਾਚਿਆ ਹੋਇਆ ਹੈ ਤੇ ਨਾਲ ਹੀ ਸਰਨਾਮਾ ਗੁੰਮ ਗਿਆ ਹੈ। ਤਹੀਆ ਕਰਕੇ ਘਰ ਲੱਭਣ ਦੀ ਖੋਜ ਜਾਰੀ ਹੈ ਤੇ ਆਪਣੀ ਪਹਿਚਾਨ ਪੈਦਾ ਕਰਨ ਦੀ। ਅਜੇ ਤਾਂ ਮੇਰੀ ਹਾਲਤ ਉਸ ਪਰਿੰਦੇ ਵਰਗੀ ਹੈ ਜੋ ਕੰਕਰ ਚੁਗਦੇ ਤੇ ਜੰਗਲੀ ਵੱਸਦੇ ਨੇ। ਇਹ ਗੁਰਬਾਣੀ ਦੇ ਵੀ ਇੱਕ ਤੁਕ ਹੈ ਕਿ ਉਹ ਪਰਿੰਦੇ ਜਿਹੜੇ ਰੱਬ ਦੀ ਯਾਦ ਨਾਲ ਜੁੜੇ ਹੁੰਦੇ ਨੇ, ਭਾਵੇਂ ਉਹ ਜੰਗਲਾਂ ਦੇ ਵਿੱਚ ਜਿਹੜੇ ਨੇ ਵਾਸਾ ਜੰਗਲਾਂ 'ਚ ਹੈ ਤੇ ਕੰਕਰ ਚੁਗਦੇ ਨੇ। ਅਜੇ ਤਾਂ ਮੇਰੀ ਹਾਲਤ ਉਸ ਪਰਿੰਦੇ ਵਰਗੀ ਹੈ ਜੋ ਕੰਕਰ ਚੁਗਦੇ ਤੇ ਜੰਗਲੀ ਵੱਸਦੇ ਨੇ। ਮੈਂ ਸੋਚਦਾ ਹਾਂ ਮੇਰੇ ਤੇ ਫਕੀਰ ਵਿੱਚ ਕੀ ਫਰਕ ਹੈ। ਉਹ ਵੀ ਟੁਕੜੇ ਮੰਗ ਕੇ ਖਾਂਦਾ ਹੈ ਤੇ ਮੈਂ ਵੀ। ਅਜੇ ਤਾਂ ਸਾਡੇ ਆਪਣੇ ਹੀ ਸਾਨੂੰ ਵੇਖ ਕੇ ਢੋਂਦੇ ਹਨ ਬੂਹੇ ਬਾਰੀਆਂ ਕਿ ਅਵਾਰਾ ਦਰਵੇਸ਼ ਨਾ ਲੰਘ ਆਉਣ ਕਿਤੇ, ਕਿ ਮਰਵਾਉਣਗੇ ਸਾਨੂੰ ਇਹ ਕਿ ਵੀ ਇਹ। ਅਜੇ ਤਾਂ ਸਾਡੇ ਆਪਣੇ ਹੀ ਸਾਨੂੰ ਵੇਖ ਕੇ ਢੋਂਦੇ ਹਨ ਬੂਹੇ ਬਾਰੀਆਂ ਕਿ ਅਵਾਰਾ ਦਰਵੇਸ਼ ਨਾ ਲੰਘ ਆਉਣ ਕਿਤੇ। ਇਤਨੀ ਕਠਨ ਪ੍ਰੀਖਿਆ ਵੀ ਸਾਨੂੰ ਥਿੜਕਾ ਨਹੀਂ ਸਕਦੀ ਆਪਣੇ ਰਾਹਾਂ ਤੋਂ। ਇਤਨੀ ਕਠਨ ਪ੍ਰੀਖਿਆ ਵੀ ਸਾਨੂੰ ਥਿੜਕਾ ਨਹੀਂ ਸਕਦੀ ਆਪਣੇ ਰਾਹਾਂ ਤੋਂ। ਮੇਰਾ ਖੁਦਾ ਤੇ ਮੇਰੀ ਹਿੰਮਤ ਨਾਲ ਨੇ ਅਤੇ ਕਾਫਲਾ ਵੱਧ ਰਿਹਾ ਮੰਜ਼ਿਲ ਵੱਲ। ਇਹ ਹੈ। ਔਰ ਅਸੀਂ ਇਸ ਨਿਊ ਈਅਰ ਈਵ ਦੇ ਉੱਤੇ ਵੀ ਇਸ ਹੋਪ ਦੇ ਨਾਲ ਕਿ ਸਭ ਦੇ ਬਾਵਜੂਦ ਰੁਕਾਵਟਾਂ ਨੇ, ਦੁਸ਼ਵਾਰੀਆਂ ਨੇ, ਆਪਣੇ ਵਿੱਚ ਵੀ ਉਹਨਾਂ ਨੇ ਸਨਾਤਨੀ ਕਿਸਮ ਦੇ ਲੋਕ ਖੜੇ ਕਰ ਦਿੱਤੇ ਨੇ, ਕੁੰਭ ਨਹਾਉਣ ਵਾਲੇ ਵੀ ਨੇ, ਬੀਜੇਪੀ ਦਾ ਝੰਡਾ ਚੁੱਕਣ ਵਾਲੇ ਵੀ ਨੇ, ਆਪਣਿਆਂ ਨੂੰ ਨਿੰਦਣ ਵਾਲੇ ਵੀ ਨੇ। ਲੇਕਿਨ ਇਸ ਸਭ ਦੇ ਬਾਵਜੂਦ ਮੇਰਾ ਖੁਦਾ ਤੇ ਮੇਰੀ ਹਿੰਮਤ ਨਾਲ ਨੇ ਤੇ ਇਹ ਕਾਫਲਾ ਵੱਧ ਰਿਹਾ ਮੰਜ਼ਿਲ ਵੱਲ। ਘਰ ਆਪਣੇ ਦੇ ਅਸੀਂ ਬਹੁਤ ਨਜ਼ਦੀਕ ਆ ਗਏ ਹਾਂ ਤੇ ਕਾਰਡ ਵੀ ਜ਼ਰੂਰ ਆਉਣਗੇ। ਮੇਰਾ ਖੁਦਾ ਤੇ ਮੇਰੀ ਹਿੰਮਤ ਨਾਲ ਨੇ ਤੇ ਕਾਫਲਾ ਵੱਧ ਰਿਹਾ ਮੰਜ਼ਿਲ ਵੱਲ। ਘਰ ਆਪਣੇ ਦੇ ਅਸੀਂ ਬਹੁਤ ਨਜ਼ਦੀਕ ਆ ਗਏ ਹਾਂ ਤੇ ਕਾਰਡ ਵੀ ਜ਼ਰੂਰ ਆਉਣਗੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਨੂੰ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਪਹਿਲੇ ਵੀਰ ਸਾਡੇ ਹੈਗੇ ਨੇ ਸੋਹਣ ਮਹਿਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ ਵੀ ਇਹ ਕਹਿੰਦੇ ਨੇ ਕਿ ਹੈਪੀ ਨਿਊ ਈਅਰ ਟੂ ਹੋਲ ਟੀਮ ਆਫ TV 84 ਫਰੋਮ ਖਾਲਿਸਤਾਨ। ਬਹੁਤ ਸ਼ੁਕਰੀਆ ਤੁਹਾਨੂੰ ਵੀ ਸਭ ਨੂੰ। ਔਰ ਫਿਰ ਕਹਿੰਦੇ ਨੇ ਹਾਂਜੀ, ਫਿਰ ਕਹਿੰਦੇ ਨੀਲਮ ਜੀ ਤੁਹਾਡੇ ਮੂੰਹ ਵਿੱਚ ਘਿਓ ਸ਼ੱਕਰ ਕੇ ਹੋਪ ਵਾਹਿਗੁਰੂ ਜੀ will bless us Khalistan in this year new year ਕਹਿੰਦੇ ਨੇ। ਔਰ ਆਮੀਨ, ਜਿਵੇਂ ਸਾਡੇ ਹਾਂਜੀ ਪਾਕਿਸਤਾਨੀ ਭਰਾ ਕਹਿੰਦੇ ਨੇ। ਬਿਲਕੁਲ। ਔਰ ਸੁਖਜੀਵਨ ਬੱਚੂ ਜੀ ਵੀ ਕਹਿੰਦੇ ਨੇ ਥੈਂਕਸ ਕਮ ਬੈਕ। ਔਰ ਅਵਤਾਰ ਸਿੰਘ ਜੀ ਵੀ ਔਰ ਇੰਦਰਪ੍ਰੀਤ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ I love how you are always so bold but fight at target. We need this in our panth and thanks. ਦੇਖੋ ਭਾਈ ਸਾਹਿਬ, ਜਿਹੜਾ ਸੱਚ ਹੈ ਉਹਦਾ ਆਪਣਾ ਭਾਰ ਬੜਾ ਹੁੰਦਾ। ਸਾਨੂੰ ਕੌੜੇ ਲਫ਼ਜ਼, ਉੱਚੇ ਸ਼ਬਦ, ਨਿੰਦਾ ਵਾਲੇ, ਨਫ਼ਰਤ ਵਾਲੇ ਉਹਨਾਂ ਦੀ ਲੋੜ ਨਹੀਂ ਹੈ। ਸਾਡਾ ਕੇਸ ਸੱਚ ਹੱਕ ਇਨਸਾਫ 'ਤੇ ਆਧਾਰਿਤ ਹੈ ਤੇ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰਨ ਵਾਲਿਆਂ ਦਾ
ਨਿਰੰਕਾਰ ਆਪ ਹੀ ਸਾਥੀ ਹੁੰਦਾ ਹੈ, ਆਪ ਹੀ ਬਾਂਹ ਫੜਦਾ ਹੈ। ਬਿਲਕੁਲ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਜਿਹੜਾ ਖਾਲਸਾ ਜ਼ਿੰਦਾਬਾਦ, ਨਵੇਂ ਸਾਲ ਦੀਆਂ ਮੁਬਾਰਕਾਂ। 2026 ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਆਜ਼ਾਦੀ ਹੱਲ, ਖਾਲਸਾ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਜ਼ਿੰਦਾਬਾਦ ਜ਼ਿੰਦਾਬਾਦ। ਹਰਪ੍ਰੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਗੁਰਮਹਿੰਦਰ ਸਿੰਘ ਜੀ ਵੀ ਫਤਿਹ ਚੜ੍ਹਦੀ ਕਲਾ ਕਹਿੰਦੇ ਨੇ। ਔਰ ਕਹਿੰਦੇ ਬਾਬਾ ਜੀ ਸਾਡਾ ਨਵਾਂ ਸਾਲ ਖਾਲਿਸਤਾਨ ਵਿੱਚ ਮਨਾਵਾਂਗੇ। ਵਾਹ ਹਾਂਜੀ ਬਿਲਕੁਲ। ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ, ਘੁਸਕੇ ਜੀ ਵੀ ਔਰ ਨਾਸਰ ਜੀ ਵੀ। ਔਰ ਫਿਰ ਇਸੇ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਵੀਰ ਸਿੰਘ ਜੀ ਵੀ। ਔਰ ਫਿਰ ਇਸੇ ਤਰ੍ਹਾਂ ਨਾਸਰ ਜੀ ਕਹਿੰਦੇ ਨੇ ਕਿ ਨਾਸਰੋ ਮਨਸੂਰ ਕਾਮਲਿਓ ਕਾਮਲ ਔਰ ਦਸਤਗੀਰ ਗੁਰੂ ਗੋਬਿੰਦ ਸਿੰਘ। ਇਹ ਉਹਨਾਂ ਨੇ ਬਹੁਤ ਸਾਰਾ ਕੱਲ ਦੀਆਂ ਉਹਨਾਂ ਦੇ ਮੈਂ ਦੇਖ ਰਿਹਾ ਸੀ ਮੈਸੇਜਿੰਗਸ ਵੀ। ਹਾਂਜੀ ਇਹ ਬਾਬਾ ਭਾਈ ਨੰਦ ਲਾਲ ਗੋਇਆ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਟ੍ਰਿਬਿਊਟ ਦਿੱਤੀ ਹੈ। ਬਿਲਕੁਲ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸੋ ਬਹੁਤ ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਹਾਂਜੀ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। TJR ਵਾਈਬਸ ਜਿਹੜੇ ਨੇ ਉਹ ਵੀ ਕਹਿੰਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਹੈਪੀ ਨਿਊ ਈਅਰ। ਹੈਪੀ ਨਿਊ ਈਅਰ, ਸਤਿ ਸ੍ਰੀ ਅਕਾਲ। ਔਰ ਰਾਜਵਿੰਦਰ ਕੌਰ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ, ਰਾਜ ਕਰੇਗਾ ਖਾਲਸਾ। ਔਰ ਮੁਹੰਮਦ ਜੂਨਸ ਜੀ ਵੀ ਸਾਨੂੰ ਜਿਹੜੇ ਅਸਲਾਮ ਵਾਲੇਕਮ ਕਹਿੰਦੇ ਨੇ ਔਰ ਵਾਲੇਕਮ ਸਲਾਮ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਘੁਸਕੇ ਜਿਹੜੇ ਕਹਿੰਦੇ ਅੱਖ 'ਚ ਪਾਏ ਨਹੀਂ ਰੜਕਦੇ, ਕਿਸੇ ਕਮੈਂਟ ਵਿੱਚ ਉਹਨਾਂ ਨੇ ਸਾਨੂੰ ਦਿੱਤਾ ਹੈ। ਓਕੇ ਜੀ। ਮਨਪ੍ਰੀਤ ਸਿੰਘ ਜੀ ਵੀ। ਔਰ ਇਸੇ ਤਰ੍ਹਾਂ ਮੁਹੰਮਦ ਤਾਇਬ ਜੀ ਵੀ ਕਹਿੰਦੇ ਲੰਮੇ ਵਕਤ ਤੋਂ ਬਾਅਦ ਵੈਲਕਮ ਡਾਕਟਰ ਸਾਹਿਬ ਐਂਡ ਹਾਂ ਜੀ। ਨਹੀਂ ਹੁਣ ਨਵੇਂ ਸਾਲ 'ਚ ਨਹੀਂ ਗੈਰ ਹਾਜ਼ਰੀਆਂ ਕਰਦੇ। ਬਿਲਕੁਲ ਮਨਪ੍ਰੀਤ ਸਿੰਘ ਗੋਡ ਜੀ ਵਿਲਿੰਗ। ਹਾਂਜੀ। ਔਰ ਇਸੇ ਤਰ੍ਹਾਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਵੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਢਿੱਲੋਂ ਸਾਹਿਬ, ਸਾਡੀ ਈਮੇਲ ਹੁਣ ਚੱਲ ਪਈ ਹੈ, ਤੁਹਾਡੀਆਂ ਨਜ਼ਮਾਂ ਮੈਂ ਕੱਢ ਲਈਆਂ ਨੇ। ਮੋਸਟ ਲਾਈਕਲੀ ਇੱਕ ਅਸੀਂ ਕੱਲ ਸ਼ੇਅਰ ਕਰਾਂਗੇ ਔਰ ਆਉਣ ਵਾਲੇ ਪੀਰੀਅਡ 'ਚ ਰੈਗੂਲਰਲੀ ਤੁਸੀਂ ਕੰਟਰੀਬਿਊਟ ਕਰੋ, ਕਿਉਂਕਿ ਹੈਕ ਸੀ ਔਰ ਇੱਕ ਮਹੀਨਾ ਉਹਨਾਂ ਨੇ ਸਾਨੂੰ ਮੁੜ ਕੇ ਫੰਕਸ਼ਨਲ ਹੋਣ ਨਹੀਂ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਨੇ ਕਿ ਇਟ ਵਾਸ ਥਾਟ ਬਾਈ ਮੀ ਥੈਟ ਯੂ ਹੈਡ ਮੇਡ ਅਪ ਯੂਰ ਮਾਈਂਡ ਟੂ ਰਿਟਾਇਰ। Thank God we have to work till the ultimate success. ਨਹੀਂ, ਉਹ ਇੱਕ ਸ਼ੇਰ ਹੈ, ਭਾਵੇਂ ਮੈਂ ਸ਼ਾਇਦ ਕਰੈਕਟ ਨਾ ਪ੍ਰੋਨਾਉਂਸ ਕਰਾਂ, ਵੀ ਮਦਰਸਾਏ ਇਸ਼ਕ ਕਾ ਦਸਤੂਰ ਇਹ ਦੇਖਾ ਕਿ ਜਿਹਨੇ ਸਬਕ ਯਾਦ ਥਾ ਉਹਨੇ ਛੁੱਟੀ ਨਾ ਮਿਲੀ। ਸਕੂਲਾਂ 'ਚ ਹੁੰਦਾ ਸੀ ਵੀ ਟੀਚਰ ਕਹਿੰਦਾ ਸੀ ਵੀ ਜਿਹਨੇ ਸਬਕ ਯਾਦ ਹੈ ਜਿਹਨੂੰ ਉਹ ਘਰਾਂ ਨੂੰ ਜਾਓ, ਜਿਹੜੇ ਨਹੀਂ ਆ ਇੱਥੇ ਪਹਿਲਾਂ ਯਾਦ ਕਰੋ। ਪਰ ਇਹ ਇਸ਼ਕ ਦੇ ਸਕੂਲ ਦਾ ਦਸਤੂਰ ਇਹ ਹੈ ਵੀ ਜਿਹਨੂੰ ਸਬਕ ਯਾਦ ਹੁੰਦਾ ਉਹਨੂੰ ਛੁੱਟੀ ਨਹੀਂ ਮਿਲਦੀ। ਸੁਖਜੀਵਨ ਸਿੰਘ ਭੁੱਲਰ ਜੀ ਵੀ ਔਰ ਇਸ ਤਰ੍ਹਾਂ ਨਾਸਰ ਚੌਧਰੀ ਵੀ ਕਹਿੰਦੇ ਬਾਬਾ ਨਾਨਕ ਜੀ ਅਤੇ ਸਾਰੇ ਗੁਰੂ ਸਾਹਿਬਾਨ ਸਾਂਝੇ ਹਨ। ਬਿਲਕੁਲ। ਔਰ ਇਸੇ ਤਰ੍ਹਾਂ ਹਰਮਨ ਪਨੂ ਜੀ ਵੀ ਔਰ ਗੁਰਜੀਤ ਸਿੰਘ ਜੀ ਵੀ, ਮਨਪ੍ਰੀਤ ਸਿੰਘ ਜੀ ਵੀ। ਜਦੋਂ ਅੱਲਾਹ ਤਾਲਾ ਸਭ ਦਾ ਇੱਕ ਹੈ, ਰੱਬ ਇੱਕ ਹੈ, ਤੇ ਰੱਬ ਦੇ ਭੇਜੇ ਜਿਹੜੇ ਰਾਹਬਰ ਨੇ, ਜਿਹੜੇ ਪ੍ਰੋਫਿਟ ਨੇ, ਗੁਰੂ ਨੇ, ਉਹ ਵੀ ਉਸ ਸਾਂਝ ਦਾ ਹੀ ਉਪਦੇਸ਼ ਔਰ ਸਾਂਝ ਦਾ ਹੀ ਮੈਸੇਜ ਉਹਨਾਂ ਨੇ ਦਿੱਤਾ ਹੈ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਕਿ ਉਹ ਰੱਬ ਸਾਰੀ ਖਲਕਤ 'ਚ ਵੱਸਦਾ ਔਰ ਉਹ ਰੱਬ ਸਭ ਨੂੰ ਸਾਜਣ ਵਾਲਾ ਹੈ ਔਰ ਨਫ਼ਰਤ ਕਿਹਦੇ ਨਾਲ। ਇਸ ਲਈ ਉਹਨਾਂ ਦੇ ਉਪਦੇਸ਼ ਵੀ ਸਾਂਝੇ ਨੇ ਔਰ ਉਹ ਸਭ ਦੇ ਸਾਂਝੇ ਰਹਿਬਰ ਨੇ। ਗੁਰਜੀਤ ਸਿੰਘ ਜੀ ਕਹਿੰਦੇ ਚੜ੍ਹਦੇ ਪੰਜਾਬ ਵੱਲੋਂ ਨਵੇਂ ਸਾਲ ਦੇ ਲਹਿੰਦੇ ਪੰਜਾਬ ਨੂੰ ਸਲਾਮ। ਵਾਹ। ਔਰ ਮਨਪ੍ਰੀਤ ਸਿੰਘ ਜੀ ਵੀ ਕਹਿੰਦੇ ਨੇ ਕਿ ਖਾੜਕੂ ਲਹਿਰ ਦੇ ਥੰਮ ਬਾਬਾ ਗੁਰਬਚਨ ਸਿੰਘ ਮਾਨੋਚਾਲ ਜ਼ਿੰਦਾਬਾਦ, US ਮੀਡੀਆ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਮੁਹੰਮਦ ਜੂਨਸ ਜੀ ਵੀ ਸਾਨੂੰ ਨੇ ਮੁਬਾਰਕਾਂ ਦੇ ਦਿਨ ਨਵੇਂ ਸਾਲ ਦੀਆਂ। ਔਰ ਫਿਰ ਇਸੇ ਤਰ੍ਹਾਂ ਤੀਜੇ ਬਾਬਸ ਕਹਿੰਦੇ ਕਿ ਬਚਪਨ ਵਿੱਚ ਬਹੁਤ ਬਜ਼ੁਰਗਾਂ ਤੋਂ ਸੁਣਿਆ ਕਿ ਭਾਰਤ ਮੰਦਰਾਂ ਦਾ ਦੇਸ਼ ਸੀ, ਉਹ ਅੱਜ ਤੱਕ ਲੱਗ ਰਿਹਾ ਹੈ।
ਪਤਾ ਨਹੀਂ ਕੀ ਕਹਿੰਦਾ ਉਹਨਾਂ ਦਾ ਹਾਂਜੀ ਮੰਦਰਾਂ 'ਚ ਪੰਡਤਾਂ ਦੇ ਮੰਦੀਰਾ ਕਹਿ ਰਹੇ ਨੇ ਕਿ ਹਾਂਜੀ ਮਦਰਾ ਤਾਂ ਸ਼ਰਾਬ ਨੂੰ ਕਹਿੰਦੇ ਨੇ। ਇੱਕ ਮਿੰਟ ਦੇਖ ਲਵੋ ਤੁਸੀਂ। ਔਰ ਇਸੇ ਤਰ੍ਹਾਂ ਥੱਲੇ ਵਾਲਾ ਮੈਸੇਜ ਹੈ। ਔਰ ਜਸਪਾਲ ਸਿੰਘ ਕੈਲੇ ਜੀ ਵੀ ਫਤਿਹ ਬੁਲਾਉਂਦੇ ਨੇ, ਬਲਜੀਤ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਦੇਖ ਲਿਆ ਤੁਸੀਂ? ਨਹੀਂ ਮੇਰਾ ਠੀਕ ਖਿਆਲ ਹੈ ਹੈ ਜੀ, ਓਕੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਮਦਾਰੀ ਹੈ ਮੇਰਾ ਖਿਆਲ। ਨਹੀਂ ਇਹਨਾਂ ਨੇ ਲਿਖਿਆ ਹੈ ਮੰਦੀਰਾ ਪਤਾ ਨਹੀਂ ਮਦੀਰਾ ਚੰਗਾ ਲੱਗਿਆ। ਠੀਕ ਹੈ ਜੀ, ਸਭ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ। ਕੱਲ ਮਿਲਾਂਗੇ ਨਵੇਂ ਸਾਲ ਦੇ ਵਿੱਚ। ਸੋ ਸਾਨੂੰ ਦਿਓ ਇਜਾਜ਼ਤ। ਵੀ ਔਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvradio.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।